ਤੁਸੀਂ ਇੱਕ ਸਵੇਰ ਤੋਂ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਇੱਕ ਬੰਨ ਟੁੱਟ ਜਾਂਦਾ ਹੈ ਤੇ ਉਸ ਜਗ੍ਹਾ ਤੇ ਕੁਝ ਕਿਸਾਨ ਕੁਰਲਾਉਂਦੇ ਹੋਏ ਨਜ਼ਰ ਆਉਂਦੇ ਨੇ। ਇੱਕ ਕਿਸਾਨ ਕਹਿੰਦਾ ਹੈ ਕਿ ਰੱਬਾ ਇਹ ਚੰਗਾ ਨਹੀਂ ਕੀਤਾ, ਇੱਕ ਕਿਸਾਨ ਕਹਿੰਦਾ ਹੈ ਵੀ ਸਭ ਕੁਝ ਤਬਾਹ ਹੋ ਗਿਆ। ਇਹ ਉਹ ਬਾਈ ਹੁਣੀ ਨੇ ਜਿਨ੍ਹਾਂ ਦੀ ਤੁਸੀਂ ਵੀਡੀਓ 'ਚ ਦੇਖ ਰਹੇ ਆ, ਜਿਨ੍ਹਾਂ ਨੂੰ ਜਿਹੜੇ ਛੁੱਟ ਕੇ ਅੱਗੇ ਜਾ ਰਹੇ ਸੀ ਤੇ कह लीए वाहेगुरु नूं भी रब नूं भी ये ताना मार रहे सी। वो तबाही दा मंजर मेरे पिंड दी तबाही हुंदी जदों मैं आपदे अखीं वेखी, क्योंकि मैं पिछले 20 दिन तो सौ के नहीं वेख्या स्वाद ना। उही जदों शरीर टुट भज जांदा ही ते उदों घर नूं आईदा ही। हर रोज उत्थे खेचल करीदी ही। ग्रेज नहीं करदा कि मैं क्यों मारिया, मैं कहना मारिया मैं मरदे ने मारिया, मैं आपदे लोकां दी खातर मारिया। वो रब नूं ताना मारिया कि रब्बा तैनूं नहीं इदां करनी चाहिदी। जदों लखां ना पानी छड्डना वा ते फिर एडवांस बंद तां टुटना ही आ। इस करके सरकार दोषी आ। बापू जी क्यों कहना पिया भी सब कुछ खत्म हो गया जी? कहना पिया जी इन्ने दिन हो गए, महीना हो गया सानूं लगे नूं उत्थे रात दिन एक करती है। पाई जांदे ने कहंदे आपां हड़ प्रभावितां लई स्पैशल गरदौरी शुरू करती है। कुछ नहीं पाउंदा, आखदा बकरी दा पैसा दूं, बकरी दे छड्ड के उहने कुत्ते दा पैसा भी नहीं दित्ता। जो सरकार मौके ते नहीं पहुंचदी, हुण की आण के करना। हुण आए ने तुहाडे तो आया है सज्जन सिंह चीमा, टुੱਟੇ ਤੋਂ ਤੇ ਸਾਰੇ ਆ ਜਾਂਦੇ ਆ, ਵੱਜੇ ਤੋਂ ਨਹੀਂ ਕੋਈ ਆਇਆ। ਇਹ ਉਹ ਕਿਸਾਨ ਨੇ ਜਿਹੜੇ ਰੋਂਦੇ ਕਰਲਾਉਂਦੇ ਹੋਏ ਨਜ਼ਰ ਆਏ ਸੀ। ਆਮ ਤੌਰ ਤੇ ਜ਼ਿਮੀਂਦਾਰ ਕਹਿੰਦੇ ਵੀ ਵੱਡਿਆ ਵੀ ਮਾਣ ਨਹੀਂ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਦੇਖ ਰਹੇ ਹੋ। ਇੱਕ ਪਾਸੇ ਤਾਂ ਕੁਦਰਤ ਦੀ ਕਰੋਪੀ ਹੈ, ਲਗਾਤਾਰ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੂਸਰੇ ਪਾਸੇ ਸਰਕਾਰਾਂ ਮਾਰਦੀਆਂ ਨੇ। ਫਿਰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਦਾ ਚਿੱਤ ਕਿਉਂ ਨਹੀਂ ਲੱਗਦਾ। ਚਿੱਤ ਲੱਗੂਗਾ ਵੀ ਕਿਵੇਂ ਜਿਸ ਜਗ੍ਹਾ ਦੇ ਉੱਪਰ ਬੰਦੇ ਨੇ ਜਨਮ ਲਿਆ ਹੋਵੇ, ਉਹ ਜੰਮਣ ਪੌਂ ਛੱਡਣ ਨੂੰ ਕਿਸੇ ਦਾ ਚਿੱਤ ਨਹੀਂ ਕਰਦਾ। ਪਰ ਜਦੋਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਐ ਕਹਿ ਲਈਏ ਵੀ ਰੱਬ ਵੀ ਹੱਥ ਖੜੇ ਕਰ ਗਿਆ ਜਾਪਦਾ। ਤੁਸੀਂ ਇੱਕ ਸਵੇਰ ਤੋਂ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਇੱਕ ਬੰਨ ਟੁੱਟ ਜਾਂਦਾ ਹੈ ਤੇ ਉਸ ਜਗ੍ਹਾ ਤੇ ਕੁਝ ਕਿਸਾਨ ਕੁਰਲਾਉਂਦੇ ਹੋਏ ਨਜ਼ਰ ਆਉਂਦੇ ਨੇ। ਇੱਕ ਕਿਸਾਨ ਕਹਿੰਦਾ ਹੈ ਕਿ ਰੱਬਾ ਇਹ ਚੰਗਾ ਨਹੀਂ ਕੀਤਾ, ਇੱਕ ਕਿਸਾਨ ਕਹਿੰਦਾ ਹੈ ਵੀ ਸਭ ਕੁਝ ਤਬਾਹ ਹੋ ਗਿਆ। ਉਸੇ ਜਗ੍ਹਾ ਤੇ ਉੱਪਰ ਇਸ ਸਮੇਂ ਅਸੀਂ ਖੜੇ ਹਾਂ, ਉਸੇ ਪਿੰਡ ਦੇ ਵਿੱਚ ਖੜੇ ਹਾਂ ਜਿਨ੍ਹਾਂ ਦਾ ਇਹ ਬੰਨ ਟੁੱਟਿਆ। ਆਲੇ ਦੁਆਲੇ ਬੇਸ਼ੱਕ ਤੁਹਾਨੂੰ ਹੁਣ ਝੋਨਾ ਦਿਖ ਰਿਹਾ, ਪਰ ਜਿਹੜਾ ਬੰਨ ਟੁੱਟਿਆ ਲਗਾਤਾਰ ਪਾਣੀ ਵੱਧਦਾ ਜਾ ਰਿਹਾ ਤੇ ਵੱਧਦਾ ਹੀ ਜਾਣਾ। ਇਹ ਉਹ ਬਾਈ ਹੁਣੀ ਨੇ ਜਿਨ੍ਹਾਂ ਦੀ ਤੁਸੀਂ ਵੀਡੀਓ 'ਚ ਦੇਖ ਰਹੇ ਆ, ਜਿਨ੍ਹਾਂ ਨੂੰ ਜਿਹੜੇ ਛੁੱਟ ਕੇ ਅੱਗੇ ਜਾ ਰਹੇ ਸੀ ਤੇ ਕਹਿ ਲਈਏ ਵਾਹਿਗੁਰੂ ਨੂੰ ਵੀ ਰੱਬ ਨੂੰ ਵੀ ਇਹ ਤਾਨਾ ਮਾਰ ਰਹੇ ਸੀ। ਇੱਕ ਤਰੀਕੇ ਦੇ ਨਾਲ ਇਹਨਾਂ ਦਾ ਦਰਦ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਸਾਡਾ ਤੁਹਾਡੇ ਨਾਲ ਬਹੁਤ ਸੰਵੇਦਨਾ ਹੈ। ਜੋ ਕੁਝ ਵੀ ਹੋਇਆ ਹੁਣ ਨੁਕਸਾਨ, ਚਲੋ ਪਰਮਾਤਮਾ ਕਰੇ ਇਸ ਦੀ ਭਰਪਾਈ ਹੋ ਸਕੇ, ਪਰ ਕੀ ਜ਼ਿਹਨ 'ਚ ਆਇਆ? ਕਿੰਨੇ ਦਿਨ ਤੋਂ ਤੁਸੀਂ ਉਸ ਬੰਨ ਨੂੰ ਬੰਨਣ ਲਈ ਮਿਹਨਤ ਕਰ ਰਹੇ ਸੀ, ਪਹਿਲਾਂ ਇਹ ਦੱਸਿਓ। ਦੇਖੋ ਵੀਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਾਡੀ ਔਖੀ ਘੜੀ ਦੇ ਵਿੱਚ, ਦੁੱਖ ਦੀ ਘੜੀ ਦੇ ਵਿੱਚ ਆ ਕੇ ਸਾਡਾ ਸਾਰ ਲਈ। ਦੂਸਰੀ ਬੇਨਤੀ, ਉਹ ਮੰਜ਼ਰ, ਉਹ ਤਬਾਹੀ ਦਾ ਮੰਜ਼ਰ ਮੇਰੇ ਪਿੰਡ ਦੀ ਤਬਾਹੀ ਹੁੰਦੀ ਜਦੋਂ ਮੈਂ ਆਪਦੇ ਅੱਖੀਂ ਵੇਖੀ, ਕਿਉਂਕਿ ਮੈਂ ਪਿਛਲੇ 20 ਦਿਨ ਤੋਂ ਸੌਂ ਕੇ ਨਹੀਂ ਵੇਖਿਆ ਸਵਾਦ ਨਾ। ਉਹੀ ਜਦੋਂ ਸਰੀਰ ਟੁੱਟ ਭੱਜ ਜਾਂਦਾ ਸੀ ਤੇ ਉਦੋਂ ਘਰ ਨੂੰ ਆਈਦਾ ਸੀ। ਹਰ ਰੋਜ਼ ਉੱਥੇ ਖੇਚਲ ਕਰੀਦੀ ਸੀ। ਉੱਥੇ ਟਰਾਲੀਆਂ ਨਾਲ ਮਿੱਟੀ ਪਾਉਂਦੇ ਹਾਂ, ਕਰੇਟ ਬਣ ਸੁੱਟਦੇ ਹਾਂ, ਰੱਬ ਗਾੜੀ ਵੀ ਹੱਥ ਪੱਲਾ ਜੋੜਦੇ ਹਾਂ। ਸਾਡੇ ਵੱਲੋਂ ਮੈਨੂੰ ਸਾਡੀ ਸ਼ਰਧਾ ਤੇ ਵੀ ਕੋਈ, ਮੈਨੂੰ ਮਹਿਸੂਸ ਹੁੰਦਾ ਕਿ ਸਾਡੀ ਸ਼ਰਧਾ 'ਚ ਕੋਈ ਕਮੀ ਨਹੀਂ, ਕਿਉਂਕਿ ਅਸੀਂ ਇੱਥੇ ਦੇਗਾਂ ਦਿੰਦੇ ਸਾਂ। ਅਸੀਂ ਦੇਸੀ ਘਿਓ ਦਾ ਪ੍ਰਸ਼ਾਦ ਬਣਾ ਕੇ ਖੜਦੇ ਹਾਂ। ਪਰ ਜਿਸ ਵੇਲੇ ਇਹ ਸਭ ਕੁਝ ਹੋਇਆ, ਮੈਨੂੰ ਤਾਂ ਦਿਖਦਾ ਸੀ ਕਿ ਮੇਰੇ 35 ਪਿੰਡ, ਰੱਬਾ ਤੂੰ ਮੇਰੇ 35 ਪਿੰਡ ਦਾ ਝੋਨਾ ਮਾਰ ਦੇਣਾ, ਤੂੰ ਸਾਨੂੰ ਸਾਡੀ ਪੱਕੀ ਫਸਲ ਤਬਾਹ ਹੋ ਜਾਣੀ। ਫਿਰ ਮੈਂ ਰੱਬ ਨੂੰ ਇੱਕ ਜਜ਼ਬਾਤੀ ਹੋ ਕੇ ਤਾਨਾ ਮਾਰਿਆ। ਮੈਂ ਅੱਜ ਵੀ ਇਸ ਗੱਲ ਤੋਂ ਮਤਲਬ ਗਰੇਜ ਨਹੀਂ ਕਰਦਾ ਕਿ ਮੈਂ ਕਿਉਂ ਮਾਰਿਆ, ਮੈਂ ਕਹਿੰਦਾ ਮਾਰਿਆ ਮੈਂ ਮਰਦੇ ਨੇ ਮਾਰਿਆ, ਮੈਂ ਆਪਦੇ ਲੋਕਾਂ ਦੀ ਖਾਤਰ ਮਾਰਿਆ। ਉਹ ਰੱਬ ਨੂੰ ਤਾਨਾ ਮਾਰਿਆ ਕਿ ਰੱਬਾ ਤੈਨੂੰ ਨਹੀਂ ਇਦਾਂ ਕਰਨੀ ਚਾਹੀਦੀ। ਬਾਕੀ ਤੇ ਚਲੋ ਪਰਮਾਤਮਾ ਦਾ ਭਾਣਾ ਵਾ, ਚਲੋ ਤੇ ਜੇ ਫਿਰ ਤੋੜਨਾ ਹੀ ਤੇ ਉਦੋਂ ਦਾ ਟੁੱਟ ਜਾਂਦਾ। ਸੋ ਇਸ ਕਰਕੇ ਮੈਂ ਉਦੋਂ ਜਜ਼ਬਾਤੀ ਹੋ ਗਿਆ ਸੀ ਜੀ। ਕਿੰਨੇ ਦਿਨ ਤੋਂ ਮਿਹਨਤ ਕਰ ਰਹੇ ਸੀ, ਮਾੜਾ ਜਿਹਾ ਦੱਸ ਦਿਓ। ਪਿਛਲੇ ਅਸੀਂ ਕੋਈ 18-20 ਦਿਨ ਤੋਂ ਲਗਾਤਾਰ ਅਸੀਂ ਉੱਥੇ ਮਿੱਟੀ ਪਾ ਰਹੇ ਹਾਂ, ਉਹਦੀ ਨਿਗਰਾਨੀ ਰੱਖ ਰਹੇ ਹਾਂ। ਹੋਰ ਜਿਸ ਕਿਸਮ ਦਾ ਵੀ ਅਸੀਂ ਉੱਥੇ ਕੁਝ ਕਰ ਸਕਦੇ ਸੀ, ਅਸੀਂ ਆਪਣੇ ਹਿਸਾਬ ਨਾਲ ਲੱਗੇ ਹੋਏ ਸਾਂ। ਇੱਥੇ ਬਾਈ ਜੀ ਇਹ ਜ਼ਰੂਰ ਦੱਸ ਦਿਓ ਕਿ ਸਰਕਾਰ ਵੱਲੋਂ ਤੁਹਾਨੂੰ ਕਿੰਨੀ ਕੁ ਮਦਦ ਉੱਥੇ ਪਹੁੰਚਦੀ ਰਹੀ ਹੈ ਇਸ ਬੰਨ ਨੂੰ ਬੰਨਣ ਦੇ ਲਈ? ਸਰਕਾਰ ਵੱਲੋਂ ਤੇ ਕੋਈ ਮਦਦ ਨਹੀਂ ਪਹੁੰਚੀ, ਪਰ ਉਸ ਤਰ੍ਹਾਂ ਸਾਡੇ ਕੋਲੇ ਕਮੀ ਕੋਈ ਨਹੀਂ। ਠੀਕ ਹੈ। ਸੰਤ ਮਹਾਂਪੁਰਸ਼ਾਂ ਦਾ ਸੰਯੋਗ ਸੀ,
ਇਲਾਕੇ ਦੇ ਨਿਵਾਸੀ ਜਿਹੜੇ NRI ਵੀਰ ਆ ਉਹਨਾਂ ਦਾ ਸੰਯੋਗ ਸੀ। ਸਾਨੂੰ ਤੇਲ ਦੀ ਮਿੱਟੀ ਦੀ ਕੋਈ ਨਹੀਂ ਸੀ ਤੰਗੀ, ਪਰ ਕੁਦਰਤ ਨੇ ਉਹ ਜਿਹੜਾ ਅਜਬ ਨਜ਼ਾਰਾ ਵਿਖਾਇਆ ਉਹਨੂੰ ਕਿੱਦਾਂ ਮੈਂ ਬਿਆਨ ਕਰਾਂ। ਉਹ 40 ਫੁੱਟ ਤੋਂ ਥੱਲਿਓਂ ਪਿਆ, ਅੱਛਾ 40 ਫੁੱਟ ਡੂੰਘਾ ਥੱਲਿਓਂ ਪਿਆ ਤੇ ਉਹਨੇ ਮੇਰੇ ਵੇਂਦਿਆਂ 4 ਮਿੰਟ ਵਿੱਚ ਸਭ ਕੁਝ ਖਤਮ ਕਰਤਾ ਜੀ। ਨਹੀਂ ਪਹਿਲਾਂ ਪਤਾ ਨਹੀਂ ਲੱਗਾ ਵੀ ਰਿਸਣਾ ਸ਼ੁਰੂ ਹੋ ਗਿਆ ਜਾਂ ਕੁਝ ਪਤਾ ਹੀ ਨਹੀਂ ਲੱਗਾ, ਯਕਦਮ ਹੀ ਟੁੱਟ ਗਿਆ? ਨਹੀਂ ਜੀ, ਮੈਂ 5-6 ਮੁੰਡੇ ਉਧਰ ਬੋਰੇ ਭਰਨ ਦੇ ਸੀ, 5-6 ਉਧਰ ਭਰਨ ਦੇ ਸੀ। ਅਚਾਨਕ ਮੈਨੂੰ ਫੋਨ ਆ ਜਾਂਦਾ ਤੇ ਸ਼ੋਰ ਆ ਕੇ ਜਦੋਂ ਆਪਾਂ ਨੂੰ ਕੋਈ ਫੋਨ ਆ ਜਾਵੇ ਤੇ ਆਪਾਂ ਸਾਈਡ ਤੇ ਕਈ ਵਾਰ ਚੱਲ ਜਾਈਦਾ ਬੰਦਿਆਂ ਤੋਂ। ਕਈ ਵਾਰੀ ਕੋਈ ਆਖੀਦਾ ਚੱਲ ਘਰ ਦੀ ਗੱਲ ਬਾਹਰ ਦੀ। ਉਹ ਇਦਾਂ ਹੀ ਹੋਇਆ ਕਿ ਮੈਨੂੰ ਫੋਨ ਆ ਗਿਆ ਤੇ ਮੈਂ ਫੋਨ ਸੁਣਦੇ ਨੇ ਜਿਵੇਂ ਨਿਗਾਹ ਮਾਰੀ ਤੇ ਉਸ ਵੇਲੇ ਅੱਧਾ ਬੰਨ ਉਹਨੇ ਸੁੱਟ ਲਿਆ ਸੀ। ਠੀਕ ਹੈ। ਤੇ ਕੱਲ ਵੀ ਅੱਧਾ ਬੰਨ ਉਹਨੇ ਸੁੱਟ ਲਿਆ ਸੀ ਤੇ ਮੈਂ ਸੋਚਿਆ ਵੀ ਚੱਲ ਕੁਦਰਤ ਨੇ ਇੱਥੇ ਰੁਕ ਜਾਣਾ ਵਾ। ਤੇ ਬਾਅਦ ਦੇ ਵਿੱਚ ਕੀ ਹੋਇਆ ਕਿ ਇੱਕ ਚੰਦਰਮਾ ਟੈਪ, ਜਿੱਦਾਂ ਆਪਣਾ ਅੱਧਾ ਚੰਦਰਮਾ ਹੁੰਦਾ ਵਾ, ਚੰਦਰਮਾ ਟੈਪ ਵੱਡੀ ਸਾਰੀ ਢਿੱਗ ਡਿੱਗੀ, ਜਿਹੜੀ ਤੁਸੀਂ ਉਹ ਵੀਡੀਓ 'ਚ ਵੇਖਦੇ ਆਂਗੇ। ਜਿੱਦਾਂ ਉਹ ਜਿਹੜੀ ਤੇੜ ਵਾ ਉਹ ਚੰਦਰਮਾ ਟੈਪ ਸੀ ਤੇ ਉਹਦੇ ਵਿੱਚ ਕਮ ਸੇ ਕਮ 5 ਟਰਾਲੀਆਂ 7 ਟਰਾਲੀਆਂ ਮਿੱਟੀ ਦੀਆਂ ਉਹਨੇ ਯਕਦਮ ਬਹਾ ਲੀਆਂ। ਆ ਮੇਰੇ ਚਾਚਾ ਜੀ ਨਾਲ ਹੀ ਤੇ ਇਹ ਕਹਿਣ ਲੱਗੇ ਕਿ ਇਹਨੂੰ ਨੱਪੋ ਸ਼ਾਇਦ ਇਹਦੇ ਵਿੱਚ ਮਿੱਟੀ ਰਿਚ ਜਾਵੇ, ਲੇਕਿਨ ਨਹੀਂ, ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਉਹ ਵੱਡੀ ਹੁੰਦੀ ਗਈ। ਫਿਰ ਮੈਂ ਉਸ ਵੇਲੇ ਉਹ ਵੀਡੀਓ ਬਣਾਉਣੀ ਸ਼ੁਰੂ ਕੀਤੀ ਕਿ ਹੁਣ ਨਹੀਂ ਰੁਕਣਾ। ਅੱਛਾ, ਰੱਬ ਨੂੰ ਤਾਂ ਤਾਨਾ ਮਾਰ ਲੈਂਦਾ ਬੰਦਾ ਕਿਉਂਕਿ ਉਹਦੇ ਅੱਗੇ ਜ਼ੋਰ ਨਹੀਂ ਚੱਲਦਾ, ਕੁਦਰਤ ਅੱਗੇ ਜ਼ੋਰ ਨਹੀਂ ਚੱਲਦਾ, ਪਰ ਸਰਕਾਰਾਂ ਅੱਗੇ ਤਾਂ ਚੱਲਦਾ। ਸਾਡੇ ਕੋਲ ਵੋਟ ਦੀ ਤਾਕਤ ਹੈ, ਸਾਡੇ ਕੋਲ ਹੱਕ ਹੈ ਉਹਨਾਂ ਨੂੰ ਕਹਿਣ ਦਾ ਕਿ ਸਾਡੇ ਨਾਲ ਆ ਕੇ ਖੜੋ। ਜੇਕਰ ਇਹ ਪੱਕੇ ਕੀਤੇ ਹੁੰਦੇ, ਇੱਥੇ ਇਹੋ ਜੀ ਮਾਰ ਨਾ ਆਉਂਦੀ, ਤੁਹਾਡੀ ਫਸਲ ਬਚ ਜਾਂਦੀ, ਤਾਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਸ ਸਾਰੇ 'ਚ? ਫਿਰ ਉਹਨਾਂ ਨੂੰ ਕਿੱਥੇ ਖੜਾ ਕਰਦੇ ਹੋ? ਸਰਕਾਰ ਨੂੰ ਮੈਂ ਜੀ ਇਸ ਤਰ੍ਹਾਂ ਇਸ ਗੱਲ ਤੋਂ ਤੇ ਬਹੁਤ ਵੱਡਾ ਦੋਸ਼ੀ ਮੰਨਦਾ ਵਾਂ ਕਿ ਸਰਕਾਰ ਕੀ ਕਰਦੀ ਆ ਕਿ ਡੈਮ ਦੀ ਕਪੈਸਿਟੀ ਜਿਹੜੀ ਆ ਉਹ 1380 ਫੁੱਟ ਆ ਜੀ, ਤੇ ਜਦ ਕਿ ਜਦੋਂ 1200 ਫੁੱਟ ਪਾਣੀ ਹੋ ਜਾਂਦਾ ਵਾ ਤੇ ਉਹਨਾਂ ਦਾ ਫਰਜ਼ ਬਣਦਾ ਵਾ ਕਿ ਉਦੋਂ ਪਾਣੀ ਰਿਲੀਜ਼ ਕਰੀ ਜਾਣ। ਥੋੜਾ ਜੇ ਮੰਨ ਕੇ ਚਲੋ 20000 ਕੂਚ ਪਾਣੀ ਆਇਆ ਤਾਂ ਉਹਨੂੰ ਕੱਢ ਦਿੱਤਾ ਜਾਵੇ। ਤੇ ਉਹਦੇ ਨਾਲ ਕੀ ਹੋਊਗਾ ਕਿ ਦਰਿਆਵਾਂ ਦੇ ਵਿੱਚ ਪਾਣੀ ਚਲੋ ਥੋੜਾ ਬਹੁਤਾ ਬਾਹਰ ਵੀ ਨਿਕਲੂਗਾ, ਲੇਕਿਨ ਜਦੋਂ ਲੱਖਾਂ ਨਾਲ ਪਾਣੀ ਛੱਡਣਾ ਵਾ ਤੇ ਫਿਰ ਐਡਵਾਂਸ ਬੰਦ ਤਾਂ ਟੁੱਟਣਾ ਹੀ ਆ। ਇਸ ਕਰਕੇ ਸਰਕਾਰ ਦੋਸ਼ੀ ਆ। ਰਹਿ ਗਈ ਗੱਲ ਹੁਣ ਦੀ, ਚਲੋ ਕੁਦਰਤ ਦਾ ਕਹਿਰ ਵਾ, ਉਹ ਕਹਿੰਦੇ ਹੁੰਦੇ ਨਾ, ਇਹ ਤਾਂ ਆਪਾਂ ਨੂੰ ਜਰਨਾ ਹੀ ਪੈਣਾ, ਸਭ ਕੁਝ ਹੋਣਾ। ਹੁਣ ਤੁਸੀਂ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਝੋਨਾ ਵਿਖਾਵੇ, ਝੋਨੇ ਦਾ ਗੋਭ ਭਰ ਗਿਆ ਸੀ। ਗੋਭ ਭਰਨ ਦਾ ਮਤਲਬ ਜ਼ਿਮੀਂਦਾਰ ਸਮਝ ਲੈਂਦੇ ਆ ਵੀ ਇਹਦਾ ਬੱਚਾ ਇਹਦੇ ਵਿੱਚ ਬਣ ਗਿਆ ਸੀ ਝੋਨੇ ਦਾ ਮੁੰਜਰ। ਹੁਣ ਇਹਨੇ ਕੋਈ ਖਰਚਾ ਨਹੀਂ ਕਰਾਉਣਾ, ਹੁਣ ਇਹਨੇ ਬਸ ਇਹਨੂੰ ਵੱਢਣਾ ਹੀ, ਹੁਣ ਫਲ ਦੇਣ ਦਾ ਟਾਈਮ ਆ। ਹਾਂ, ਫਲ ਦੇਣ ਦਾ ਸਮਾਂ ਹੀ। ਤੇ ਹੁਣ ਜਿਹੜੀ ਹੁਣ ਗੱਲ ਵਾ, ਜਿਹੜੀ ਹੁਣ ਆਪਾਂ ਐਂਡ ਵਾਲੀ ਗੱਲ ਕਰਨੀ ਚਾਹੁੰਦੇ ਆ ਕਿ ਸਰਕਾਰ, ਪਹਿਲੀਆਂ ਸਰਕਾਰਾਂ ਨੂੰ ਚਲੋ ਆਪਾਂ ਚੰਗਾ ਮਾੜਾ ਮੰਨਦੇ ਹਾਂ ਤੇ ਜਜ਼ਬਾਤੀ ਹੋ ਕੇ ਅਸੀਂ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ, ਉਹ ਫਿਰ ਵੀ ਚੰਗੀਆਂ ਸੀ। ਮੈਂ ਕਹਿੰਦਾ ਉਹ 12000 ਤਾਂ ਦੇ ਦਿੰਦੀਆਂ ਸੀ। ਉਹਦੇ ਨਾਲ ਕੀ ਹੁੰਦਾ ਸੀ, ਚੱਲ ਇੱਕ ਵਾਰੀ ਇੱਕ ਨੁਕਸਾਨ ਹੋ ਗਿਆ ਤੇ ਗਾਂ ਕੋਈ ਆਪਦਾ ਕੋਈ ਬੀਜ ਖਾਦ ਲੈ ਆਉਂਦਾ ਸੀ। ਹੁਣ ਤਾਂ 6700 ਕਰਤਾ। 6700 ਵੀ ਕਾਹਦਾ ਜੀ, ਉਹ ਤਾਂ ਮੈਨੂੰ ਲੱਗਦਾ ਪਟਵਾਰੀ ਕਾਨੂੰਗੋ ਤਹਿਸੀਲਦਾਰਾਂ ਦੇ ਹੀ ਢਿੱਡ 'ਚ ਪੈ ਜਾਂਦਾ। ਗਾਂ ਗਰਾਊਂਡ ਲੈਵਲ ਤੇ ਸਾਨੂੰ ਤੇ ਕੁਝ ਨਹੀਂ ਮਿਲਿਆ। 6800 ਵੀ ਨਹੀਂ ਪਹੁੰਚਿਆ, ਕੋਈ ਖਾਸ ਕੁਝ ਨਹੀਂ ਪਹੁੰਚਿਆ। ਅੱਛਾ, ਇੱਕ ਵਾਰੀ ਬਾਈ ਇਹ ਦੱਸ ਦਿਓ, ਤੁਹਾਡੀ ਕਿੰਨੇ ਕਿੱਲੇ ਜ਼ਮੀਨ ਇਸ ਦੇ ਨਾਲ ਪ੍ਰਭਾਵਿਤ ਹੋਈ ਹੈ? ਹੁਣ ਇਹ ਸਾਡੀ ਕੋਈ ਮੇਰੇ ਚਾਚੇ ਤਾਇਆਂ ਦੀ ਮਿਲਾ ਕੇ ਸਾਡੇ ਕੋਲੇ 80-85 ਕਿੱਲੇ ਥਾਂ ਵਾ। 80-85 ਤੁਹਾਡੀ ਕਿੰਨੀ ਹੋਈ ਹੈ? 100 ਕਿੱਲਾ ਥਾਂ ਦਾ ਜੀ। 100 ਕਿੱਲਾ ਤੁਹਾਡਾ ਬਾਪੂ ਜੀ? ਸਾਡਾ ਸਾਰਾ ਲਾ ਕੇ 100 ਕਿੱਲਾ ਚਾਚੇ ਤਾਂ 100 ਕਿੱਲਾ ਤੁਹਾਡਾ ਜੀ। ਕਿੰਨਾ ਕੁ ਪ੍ਰਭਾਵਿਤ? ਹਾਂਜੀ 50-60 ਕਿੱਲੇ ਸਾਡੇ। 50-60 ਤੁਹਾਡਾ ਬਾਈ ਜੀ? ਸਾਡਾ ਹੈਗਾ 16-17 ਕਿੱਲੇ ਥਾਂ। 16-17 ਤੁਹਾਡਾ ਬਾਈ ਜੀ? 20 ਕਿੱਲੇ ਥਾਂ ਜੀ। 20 ਕਿੱਲੇ ਤੁਹਾਡਾ ਵੀ ਬਾਈ ਜੀ? ਸਾਡਾ 100 ਕਿੱਲਾ ਯਾਰ ਰਲਾ ਮਲਾਈ ਸਾਰਾ। ਚਾਚਿਆਂ ਦਾ ਰਲਾ ਮਿਲਾ ਕੇ, ਠੀਕ ਹੈ। ਤੁਹਾਡਾ ਵੀ ਹੈ ਜੀ? 10 ਕਿੱਲੇ। 10 ਕਿੱਲੇ। ਇਹ ਹਾਲਾਤ ਨੇ ਇਸ ਸਮੇਂ ਧਰਾਤਲ ਦੇ। ਸਰਕਾਰ ਜੀ ਕਿੱਥੇ ਗਾਇਬ ਹੋ? ਇੱਥੇ ਪਹੁੰਚੋ, ਹਾਲ ਸੁਣੋ ਲੋਕਾਂ ਦਾ। ਇੱਧਰ ਬਾਪੂ ਜੀ ਹੁਣੀ ਵੀ ਉਸ ਵੀਡੀਓ 'ਚ ਮੌਜੂਦ ਸੀ। ਇਹਨਾਂ ਨੇ ਵੀ ਰੱਬ ਨੂੰ ਤਾਨਾ ਮਾਰਿਆ ਜਦੋਂ ਇਹ ਕਹਿੰਦੇ ਨੇ ਕਿ ਸਭ ਕੁਝ ਖਤਮ ਹੋ ਗਿਆ। ਬਾਪੂ ਜੀ ਕਿਉਂ ਕਹਿਣਾ ਪਿਆ ਵੀ ਸਭ ਕੁਝ ਖਤਮ ਹੋ ਗਿਆ ਜੀ? ਕਹਿਣਾ ਪਿਆ ਜੀ, ਇੰਨੇ ਦਿਨ ਹੋ ਗਏ, ਮਹੀਨਾ ਹੋ ਗਿਆ ਸਾਨੂੰ ਲੱਗੇ ਨੂੰ ਉੱਥੇ। ਰਾਤ ਦਿਨ ਇੱਕ ਕਰਤੀ ਹੈ ਫਸਲ ਬਾਰੇ। ਮਹਾਰਾਜ ਬਚਾ ਦੇ। ਜੋ ਸਾਧੂ ਸੰਤ ਆਉਂਦੇ ਸਾਨੂੰ ਭਰੋਸਾ ਦਿੰਦੇ ਕੋਈ ਗੱਲ ਨਹੀਂ, ਟੁੱਟਦਾ ਨਹੀਂ, ਕਾਇਮ ਹੋ ਜੂ। ਰਾਤ ਦਿਨ ਲੱਗੇ ਨੇ। ਰਾਤ ਮੁੰਡੇ ਸਾਰੀ ਰਾਤ ਤੇਰੇ 3 ਵਜੇ ਆਏ ਆ, ਸਵੇਰੇ 6 ਵਜੇ ਅਸੀਂ 5-6 ਜਣੇ ਚਲੇ ਗਏ ਆ। ਇੱਕ ਮੇਰਾ ਭਰਾ ਨੰਬਰਦਾਰ ਭਰਾ ਹੈ ਹਰਬੰਸ ਸਿੰਘ, ਇਹ ਭਤੀਜਾ ਹੈ ਮੇਰਾ, ਤੇ ਇੱਕ ਭਤੀਜਾ 8-7 ਜਣੇ, ਇੱਕ ਮੇਰਾ ਭਤੀਜਾ ਚਲੇ ਪਹੁੰਚ ਗਏ ਉੱਥੇ। ਇਹ ਕੋਈ ਖਤਰਾ ਨਹੀਂ। ਹੁਣ ਮਸ਼ੀਨ ਉਹਦੀ ਮਸ਼ੀਨ ਨਾਲ ਬੰਨ੍ਹਦੇ ਆ, ਤੋੜੇ ਭਰਨ ਡਏ ਆ ਤੇ ਇੱਕਦਮ ਘੁਮਾ ਕੇ ਪਾਣੀ ਮਾਰਿਆ ਨੇ ਜਿੱਥੇ ਬੰਨ ਚੰਗਾ ਹੈ, ਪੁੱਟ ਕੇ
ਦੋਵੇਂ ਵੇਰਾਂ 'ਚ ਲੈ ਗਿਆ। ਪਰ ਜੇ ਇੱਥੇ ਤੁਹਾਡੇ ਨਾਲ ਸਰਕਾਰ ਦੀ ਮਦਦ ਹੁੰਦੀ, ਕਿਉਂਕਿ ਸਰਕਾਰ ਦਾ ਫਰਜ਼ ਹੈ ਆਪਣੇ ਲੋਕਾਂ ਦੀ ਰੱਖਿਆ ਕਰਨਾ, ਉਹਨਾਂ ਦੀ ਸੰਪત્ਤੀ ਦੀ ਰੱਖਿਆ ਕਰਨਾ, ਤਾਂ ਹੀ ਤਾਂ ਵੋਟ ਪਾਉਨੇ ਆ ਨਾ ਇਹਨਾਂ ਚੀਜ਼ਾਂ ਦੇ ਬਦਲੇ। ਜੇ ਸਰਕਾਰ ਦੀ ਮਦਦ ਹੁੰਦੀ ਤਾਂ ਸ਼ਾਇਦ ਬਚ ਜਾਂਦਾ ਕੰਮ। ਸਰਕਾਰ ਤੇ ਉੱਥੇ ਜੀ ਪਹੁੰਚੀ ਨਹੀਂ ਅਜੇ ਤੱਕ, ਕਿਸੇ ਨੇ ਕੁਛ ਦਿੱਤਾ ਨਹੀਂ। ਅੱਗੇ ਝੋਨੇ ਸਾਡੇ ਮਰ ਗਏ 88 ਰੇਤਾ ਕਰਨ, ਕੁਛ ਨਹੀਂ ਦਿੱਤਾ ਉਹਨਾਂ। ਮੁੱਖ ਮੰਤਰੀ ਸਾਹਿਬ ਤਾਂ ਫੇਰ ਵੀਡੀਓ ਪਾਈ ਜਾਂਦੇ ਨੇ, ਕਹਿੰਦੇ ਆਪਾਂ ਹੜ੍ਹ ਪ੍ਰਭਾਵਿਤਾਂ ਲਈ ਸਪੈਸ਼ਲ ਗਰਦੌਰੀ ਸ਼ੁਰੂ ਕਰਤੀ ਹੈ। ਕੁਛ ਨਹੀਂ ਪਾਉਂਦਾ, ਆਖਦਾ ਬੱਕਰੀ ਦਾ ਪੈਸਾ ਦੂੰ, ਬੱਕਰੀ ਦਾ ਛੱਡ ਕੇ ਉਹਨੇ ਕੁੱਤੇ ਦਾ ਪੈਸਾ ਵੀ ਨਹੀਂ ਦਿੱਤਾ। ਮੁੱਖ ਮੰਤਰੀ ਕਾਹਦਾ ਗੰਦ ਮੁੱਖ ਮੰਤਰੀ ਆ। ਕਾਲੀਆਂ ਸਰਕਾਰ ਹੀ ਸਾਨੂੰ ਸਭ ਕੁਝ ਮਿਲਦਾ ਹੈ। ਹੁਣ ਤਾਂ ਕਾਲੀਆਂ ਦਾ ਆਇਆ ਸੁਖਬੀਰ ਬਾਦਲ ਤਾਂ ਹੁਣ ਤੇਲ ਦੇ ਕੇ ਗਿਆ, 18 ਲੱਖ ਦਾ ਤੇਲ ਦੇ ਗਿਆ ਉਹ। ਅੱਛਾ ਜੀ। ਜੋ ਸਭ ਮੰਤਰੀ ਆਉਂਦੇ ਬਾਬੇ ਸੀਚੇ ਵਾਲੇ ਆਉਂਦੇ ਸਾਡੇ ਨਾਲ ਰਹਿੰਦੇ ਆ। ਅੱਛਾ ਜੀ। ਕਿਰਪਾ ਉਹਨਾਂ ਸੰਤਾਂ ਦੀ। ਬਾਕੀ ਚੱਲੀ ਜਾਂਦਾ ਹੈ, ਪਰ ਸਰਕਾਰ ਨਾਲ ਨਹੀਂ ਖੜੀ। ਬਾਈ ਜੀ ਤੁਸੀਂ ਅੱਗੇ ਆਓ ਮਾੜਾ ਜਿਹਾ, ਤੁਸੀਂ ਦੱਸੋ, ਤੁਸੀਂ ਉਸ ਸਮੇਂ ਉਸ ਜਗ੍ਹਾ ਤੇ ਮੌਜੂਦ ਸੀ, ਸ਼ਾਇਦ ਤੁਸੀਂ ਬਾਈ ਹੁਣਾਂ ਨੂੰ ਫੜ ਰਹੇ ਸੀ ਉਸ ਸਮੇਂ, ਹੈ ਨਾ? ਤੁਸੀਂ ਦੱਸੋ ਮਾੜਾ ਜਿਹਾ ਕੀ ਹਾਲਾਤ ਬਣੇ ਉਸ ਸਮੇਂ। ਹਾਲਾਤ ਤੁਹਾਨੂੰ ਵੀਰ ਹੋਣਾ ਦੱਸਿਆ ਹੀ ਹੈ ਜਿਸ ਤਰ੍ਹਾਂ ਬਣੇ ਆ। ਤੇ ਹੁਣ ਤੇ ਮੈਂ ਤੁਹਾਡਾ ਗੁੱਸਾ ਪਹਿਲੇ ਨੰਬਰ ਤੇ ਦੱਸ ਦਿਆਂ ਦਰਸ਼ਕਾਂ ਨੂੰ, ਬਾਈ ਹੁਣਾਂ ਦੇ ਵਿੱਚ ਥੋੜੀ ਤਲਖੀ ਸੀ ਜਿਸ ਸਮੇਂ ਅਸੀਂ ਆਏ, ਕਿਉਂਕਿ ਆਉਂਦਾ ਗੁੱਸਾ ਆਉਂਦਾ, ਉਹ ਸੁਭਾਵਿਕ ਹੈ। ਜਦੋਂ ਇਸ ਹਾਲਾਤ ਦੇ ਵਿੱਚ ਬੰਦਾ ਫਸ ਜਾਂਦਾ ਹੈ ਤਾਂ ਗੁੱਸਾ ਆਉਣਾ ਵੀ ਸੁਭਾਵਿਕ ਹੈ। ਬਾਈ ਇੰਨਾ ਗੁੱਸਾ ਆਉਣਾ, ਇਸ ਦੇ ਲਈ ਦੋਸ਼ੀ ਕਿਹਨੂੰ ਮੰਨਦੇ ਹੋ? ਇਹ ਟੁੱਟ ਜਾਣਾ ਮੰਨਦੇ ਆ ਜੀ, ਸਰਕਾਰ ਨੂੰ ਦੋਸ਼ੀ ਮੰਨਦੇ ਆ। ਜੋ ਸਰਕਾਰ ਮੌਕੇ ਤੇ ਨਹੀਂ ਪਹੁੰਚਦੀ, ਹੁਣ ਕੀ ਆਣ ਕੇ ਕਰਨਾ? ਹੁਣ ਆਏ ਨੇ ਤੁਹਾਡੇ ਤੋਂ, ਆਇਆ ਸੱਜਣ ਸਿੰਘ ਚੀਮਾ, ਟੁੱਟੇ ਤੋਂ ਤੇ ਸਾਰੇ ਆ ਜਾਂਦੇ ਆ, ਬੱਜੇ ਤੋਂ ਨਹੀਂ ਕੋਈ ਆਇਆ। ਸੱਜਣ ਸਿੰਘ ਚੀਮਾ ਜਿਹੜੇ ਇੱਥੋਂ ਇੰਚਾਰਜ ਨੇ? ਹਾਂਜੀ ਹਾਂਜੀ। ਕੀ ਕਹਿੰਦਾ ਹੁਣ? ਹੁਣ ਆਣ ਕੇ ਕੀ ਕਹਿਣਾ, ਉਹਨੇ ਗੋਂਗਲੋਂ ਮਿੱਟੀ ਝਾੜ ਕੇ ਚਲ ਗਿਆ ਵਾ। ਅੱਛਾ। ਹਾਂਜੀ ਹਾਂਜੀ। ਤੇ ਫਿਰ ਸਰਕਾਰ ਨੂੰ ਕਿਵੇਂ ਦੇਖਦੇ ਹੋ ਤੁਸੀਂ, ਸਰਕਾਰ ਦੇ ਇਹਨਾਂ ਹਾਲਾਤਾਂ ਨੂੰ? ਵੀ ਤੁਹਾਡੇ ਜਦੋਂ ਬੰਨ ਰਹੇ ਸੀ ਬੰਨ, ਉਦੋਂ ਕਿਸੇ ਨੇ ਆ ਕੇ ਸਾਰ ਨਹੀਂ ਲਈ, ਤੇ ਹੁਣ ਅਗਲੇ ਆ ਕੇ ਵੀਡੀਓ ਫੋਟੋਆਂ ਖਿੱਚ ਲਿਜਾਂਦੇ ਹੋਣਗੇ। ਉਹਨਾਂ ਨੂੰ ਮਿਲਣਾ ਕੁਝ ਨਾ ਕੁਝ ਆ, ਖਾਣਾ ਉਹਨਾਂ ਸਾਨੂੰ ਪਿੱਛੋਂ ਜੋ ਸੈਂਟਰ ਨੇ ਪਾਉਣਾ ਵਾ, ਇੰਨਾ ਹੀ ਖਾਣਾ ਸਾਰਾ ਕੁਝ। ਤੁਹਾਡੇ ਤੱਕ ਨਹੀਂ ਪਹੁੰਚਿਆ? ਨਾ ਨਾ ਜੀ, 23 ਜੇ 1 ਰੁਪਿਆ ਨਹੀਂ ਜੀ ਕਿਸੇ ਨੂੰ, ਕਿਸੇ ਕਿਸਾਨ ਨੂੰ ਪੁੱਛ ਲਓ, 1 ਰੁਪਿਆ ਨਹੀਂ ਕਿਸੇ ਨੂੰ ਦਿੱਤਾ। ਨਹੀਂ ਪਹੁੰਚਿਆ? ਨਹੀਂ ਪਹੁੰਚਿਆ ਜੀ। ਇਹ ਹਰੇਕ ਜਗ੍ਹਾ ਦੀ ਤਰਾਸਦੀ ਹੈ। ਕੱਲ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸੀ, ਉੱਥੇ ਬੀਬੀ ਖੁਦ ਆਪ ਦੱਸ ਰਹੀ ਸੀ, ਕਹਿੰਦੀ ਪਟਵਾਰੀਆਂ ਤੱਕ ਕੁੱਕੜ ਬਣ ਜਾਂਦੇ ਰਹੇ ਨੇ ਜਿਨ੍ਹਾਂ ਨੇ ਮੁਆਵਜ਼ਾ ਲੈਣਾ ਸੀ, ਸਾਡੇ ਪੱਲੇ ਕੱਜ ਨਹੀਂ ਪਾਇਆ। ਪੇਪਰ ਲੈਣੇ ਨਾਲ 1500 ਰੁਪਈਆ ਵੀ ਲਿਆ। ਤੁਹਾਡੇ ਤੋਂ ਵੀ 1500 ਲਿਆ ਇੱਥੇ ਕਿਸੇ ਨੇ ਫਾਈਲਾਂ ਦਾ? ਨਹੀਂ ਜੀ, 1500 ਤੇ ਨਹੀਂ ਲਿਆ। ਮੈਂ ਇੱਕ ਬੇਨਤੀ ਸਰਕਾਰ ਦੇ ਧਿਆਨ 'ਚ ਲਿਆਉਣੀ ਚਾਹੁੰਦਾ। ਹਾਂਜੀ। ਦੇਖੋ ਜੀ, ਭਰਮਾਈ ਤਾਂ ਨਹੀਂ ਹੋ ਸਕਦੀ। ਹਾਂਜੀ। ਚਲੋ ਰੱਬ ਸੁੱਖ ਸੁੱਖਾਂ ਦਾ ਝੋਨਾ ਨੇ ਪਰੇ ਚੜਾ ਦੇ ਤੇ 60-70 ਹਜ਼ਾਰ ਦਾ ਨਿਕਲ ਆਉਂਦਾ। ਹਾਂਜੀ। ਪਰ ਹੁਣ ਕੀ ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਵਾਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ, ਜਿਹੜੇ ਇਸ ਵੇਲੇ ਮੈਨੂੰ ਸੁਣ ਰਹੇ ਆ ਜਾਂ ਜਿੱਦਣ ਵੀ ਸੁਣਨਗੇ, ਜਿੱਦਣ ਉਹਨਾਂ ਕੋਲ ਵੀਡੀਓ ਪਹੁੰਚੇ, ਮੁੱਖ ਮੰਤਰੀ ਸਾਹਿਬ ਨੂੰ ਕਹੋ ਕਿ ਹੜ੍ਹ ਪ੍ਰਭਾਵਿਤ ਏਰੀਆ ਦਾ ਸਪੈਸ਼ਲ ਗਰਦੌਰੀ ਕਰਾਈ ਜਾਵੇ। ਉਹ ਤਾਂ ਕਹਿੰਦੇ ਨੇ ਇਹ ਚੀਜ਼ਾਂ। ਉਹ ਗੱਲ ਨਾ ਹੋਵੇ ਉਹ 23 ਵਾਲੀ ਕਿ ਬੱਕਰੀ ਮਰੀ ਦੇ ਪੈਸੇ ਤੇ ਕੁਕੜੀ ਮਰੀ ਦੇ ਪੈਸੇ ਤੇ ਮਿਲਦਾ ਕੱਖ ਨਹੀਂ। ਐਰਕਾ ਵਾਰੀ ਸਾਨੂੰ ਚਲੋ ਕਹਿੰਦੇ ਨੇ ਹੁੰਦੇ ਜ਼ਿਆਦਾ ਕਹੀਏ ਫਿਰ ਨਹੀਂ ਗੱਲ ਬਣਦੀ। ਮੈਂ ਕਹਿੰਦਾ ਜਿਸ ਤਰ੍ਹਾਂ ਮਹਿੰਗਾਈ ਦਾ ਜ਼ਮਾਨਾ ਵਾ, ਮਹਿੰਗਾਈ ਦਾ ਜ਼ਮਾਨਾ, ਕਮ ਸੇ ਕਮ 20,000 ਰੁਪਈਆ ਪਰ ਏਕੜ ਪ੍ਰੋਪਰ ਹਰ ਕਿਸਾਨ ਦੇ ਖਾਤੇ 'ਚ ਆਵੇ, ਸਪੈਸ਼ਲ ਸਿੱਧਾ ਕਿਸਾਨ ਦੇ ਖਾਤੇ 'ਚ ਆਵੇ, ਨਾ ਇਹ ਜੋਕਾਂ ਨੂੰ ਮਿਲੇ ਜਿਹੜੀਆਂ ਉੱਤੇ ਜੋਕਾਂ ਲੱਗੀਆਂ ਹੋਈਆਂ ਵਾ, ਜਿਹਨੂੰ ਕਾਲੀਆਂ ਭੇਡਾਂ ਕਹਿੰਦੇ ਆ, ਵੀ ਕਾਨੋਗੋ ਖਾ ਗਿਆ, ਤਹਿਸੀਲਦਾਰ ਖਾ ਗਿਆ, ਪਟਵਾਰੀ ਖਾ ਗਿਆ। ਸਿੱਧੇ ਕਿਸਾਨਾਂ ਦੇ ਖਾਤੇ ਵਿੱਚ 20,000 ਰੁਪਈਆ ਹਰ ਕਿਸਾਨ ਦੇ ਪਰ ਏਕੜ ਦੇ ਹਿਸਾਬ ਨਾਲ ਆਵੇ, ਫਿਰ ਕਿਸਾਨ ਜਾ ਕੇ ਕੁਝ ਨਾ ਕੁਝ ਹੱਦ ਤੱਕ ਆਉਣ ਵਾਲੇ ਸਮੇਂ ਵਿੱਚ ਕਣਕ ਬੀਜੂਗਾ, ਕੋਈ ਆਪਦਾ ਤੇਲ ਲਿਆਊਗਾ, ਕੋਈ ਡਾਈ ਖਾਦ ਲਿਆਊਗਾ। ਤੁਸੀਂ ਕਹਿ ਤਾਂ ਰਹੇ ਹੋ 20,000, ਪਰ ਤੁਹਾਨੂੰ ਆਸ ਹੈ ਕਿ ਕਹਿਣ ਤੇ ਆਸ ਹੋਣ 'ਚ ਬੜਾ ਫਰਕ ਹੁੰਦਾ? ਦੇਖੋ ਜੀ, ਆਪਣਾ ਕਹਿਣਾ ਫਰਜ਼ ਆ। ਜੇ ਉਹਨਾਂ ਨੂੰ ਲੱਗ ਜੂਗੀ ਸਮਝ ਵੀ ਇਹ ਗੱਲ ਜਨਤਾ ਦੀ ਆ ਤੇ ਗਾਂ ਕੁਝ ਹੋ ਜਾਊਗਾ, ਨਹੀਂ ਤੇ ਫਿਰ ਇੱਕ ਦਿਨ ਨੂੰ ਆਉਣਾ ਤੇ ਉਹਨਾਂ ਪਿੰਡਾਂ 'ਚ ਹੀ ਆ, ਤੇ ਪਿੰਡਾਂ ਤੋਂ ਹੀ ਸਭ ਕੁਝ ਤਿਆਰ ਹੋਣਾ। ਜੇ ਸਰਕਾਰਾਂ ਬਣਦੀਆਂ ਤੇ ਸੱਥਾਂ ਤੋਂ ਤੁਰਦੀਆਂ, ਤੇ ਪਿੰਡਾਂ 'ਚ ਫਿਰ ਵੋਟਾਂ ਮੰਗਣ ਆਉਣਗੇ ਹੀ, ਉਹ ਸੱਥਾਂ 'ਚ ਆਉਣਗੇ, ਤੁਹਾਡੇ ਘਰਾਂ 'ਚ ਆਉਣਗੇ, ਹੱਥ ਅੱਡਣਗੇ। ਹਾਂਜੀ ਆਉਣਗੇ। ਤੇ ਫਿਰ ਜੇ ਆ ਮੰਨ ਕੇ ਚਲੋ ਜਿਹੜੀ ਮੈਂ ਗੱਲ ਕਹੀ ਆ ਵੀ 20,000 ਰੁਪਇਆ ਨਹੀਂ ਦਿੰਦੇ, ਫਿਰ ਉਹਨਾਂ ਨੂੰ ਲੋਕੀ ਪੁੱਠੇ ਪੈਰੀਂ ਭਜਾਉਣਗੇ ਵਾਪਸ, ਕਾਲੇ ਝੰਡੇ ਦੀ ਲਾਉਂਗੇ। ਹਾਂਜੀ ਹਾਂਜੀ। ਭਾਈ ਫਿਰ ਕੀ ਲੱਗਦਾ 20,000 ਦੇ ਦੂ ਸਰਕਾਰ? ਨਹੀਂ ਜੀ ਨਹੀਂ। ਇਹਨੇ ਕੁਕੜੀ ਮਰੀ ਦਾ ਨਹੀਂ ਕਿਸੇ ਨੂੰ ਉਦੋਂ ਦਿੱਤਾ, ਤੇ ਹੁਣ ਉਹ ਇਹਨੇ ਤਾਂ ਜੁਮਲਾ ਹੀ ਬਣ ਕੇ ਰਹਿ ਗਿਆ, ਮਜ਼ਾਕ ਬਣ ਕੇ ਰਹਿ ਗਿਆ। ਜੇ ਤੇ ਆਪਦੀ ਮਾਂ ਦਾ ਪੁੱਤ ਹੋਊਗਾ ਨਾ ਫਿਰ ਤੇ ਜ਼ਰੂਰ ਦਊਗਾ, ਜੇ ਕਿ ਕੰਜਰ ਦਾ ਹੋਊਗਾ ਫਿਰ ਨਹੀਂ ਕਿਸੇ ਨੂੰ ਵੀ ਦਿੰਦਾ ਕੱਖ। ਬਾਈ ਜਦੋਂ ਹੁਣ ਉਹ ਚੀਜ਼ ਨੂੰ ਸੋਚਦੇ ਆ ਦਿਮਾਗ ਦੇ ਵਿੱਚ, ਹੁਣ ਵੀ ਤੁਸੀਂ ਘਰੋਂ ਤੁਹਾਨੂੰ ਸੱਦ ਕੇ ਲਿਆਂਦਾ, ਕੀ ਆਉਂਦਾ ਦਿਮਾਗ 'ਚ ਜਦੋਂ ਅੱਜ ਸਵੇਰੇ ਹਾਲਾਤ ਬਣੇ, ਜਦੋਂ ਬੰਨ ਟੁੱਟਦਾ, ਉਸ ਸਮੇਂ ਜੋ ਦੇਖਿਆ, ਉਹ ਜ਼ਿਹਨ 'ਚ ਜਦੋਂ ਆਉਂਦਾ ਝੰਜੋੜਾ ਪੈਂਦਾ? ਉਹ ਮੰਜ਼ਰ ਜਿਹੜਾ ਉਹ ਬਿਆਨ ਕਰਨਾ ਬਹੁਤ ਔਖਾ ਵਾ, ਬਿਆਨ ਹੁੰਦਾ ਹੀ ਨਹੀਂ। ਉਹ ਬਿਆਨ ਕਰਨ ਵਾਸਤੇ ਜਿੱਦਾਂ ਫਿਰ ਉਹੀ ਜਿੱਦਾਂ ਇੱਕ ਸਰੀਰ ਨੂੰ
ਝੁੰਚਣੀ ਜੀ ਉੱਠਦੀ ਆ ਤੇ ਮਨ ਭਰ ਆਉਂਦਾ ਵਾ। ਮੈਂ ਇਹ ਗੱਲ ਕਰ ਰਿਹਾ ਵਾਂ, ਚਲੋ ਜੋ ਹੋ ਗਿਆ ਹੁਣ ਉਹ ਦੁਬਾਰਾ ਸਾਨੂੰ ਉਹ ਬੰਨਣਾ ਖੇਚਲ ਸਾਨੂੰ ਫੇਰ ਕਰਨੀ ਪੈਣੀ ਆ ਕਿ ਇਹਨੇ ਸਾਡੀ ਬਾਂਹ ਨਹੀਂ ਫੜਨੀ। ਵੱਧ ਤੋਂ ਵੱਧ ਸੰਤ ਮਹਾਂਪੁਰਸ਼ ਆ ਜਾਣਗੇ, ਕੋਈ ਲੋਕਲ ਸੰਯੋਗ ਕਰ ਦੂਗਾ, ਲੇਕਿਨ ਉਹ ਸਾਨੂੰ ਫੇਰ ਬੰਨਣਾ ਹੀ ਪੈਣਾ ਵਾ। ਜਿੱਥੇ ਮੈਂ ਲਾ ਰਿਹਾ ਸੀ ਐਂਡ ਵੇਲੇ 4 ਬੋਰੇ 3 ਬੋਰੇ ਆ ਚਾਚਾ ਜੀ ਨਾਲ ਫੜਾ ਮੈਂ ਦੇਖ ਰਹੇ ਰਿਹਾ ਸੀ ਤੁਸੀਂ ਬੋਰੇ ਸੱਟ ਰਹੇ ਹੋ ਉੱਥੇ। ਹੁਣ ਉੱਥੇ ਉਹ 4 ਬੋਰਿਆਂ ਨਾਲ ਰੁਕ ਜਾਂਦਾ ਤੇ ਚੰਗੀ ਗੱਲ ਸੀ। ਹੁਣ ਉੱਥੇ 4000 ਕੀ 4 ਲੱਖ ਬੋਰਾ ਵੀ ਲੱਗ ਸਕਦਾ। ਉਹ ਪਾੜ ਵੱਧ ਰਿਹਾ ਹੋਊਗਾ। ਬਹੁਤ ਵੱਡਾ ਪਾੜ ਹੋ ਗਿਆ ਜੀ। ਕਿੰਨੇ ਕੁ ਫੁੱਟ ਹੁਣ ਉੱਥੇ ਮੁੰਡਾ ਕੋਈ ਗਿਆ ਬੇੜੀ ਲੈ ਕੇ, ਹੁਣ ਦੀ ਖਬਰ ਆ ਵੀ ਉਹ 1 ਕਿੱਲੇ ਦੇ ਵਿੱਚ ਹੋ ਗਿਆ ਵਾ। 1 ਕਿੱਲੇ ਦੇ ਵਿੱਚ ਹੋ ਗਿਆ ਵਾ। ਤੇ ਬਾਕੀ ਚਲੋ ਮਹਾਰਾਜ ਮਿਹਰ ਕਰੇ, ਅਸੀਂ ਤੇ ਕਹਿੰਦੇ ਰੁਕ ਜਾਵੇ ਪਿੱਛੋਂ। ਪਹਿਲੀ ਤੇ ਗੱਲ ਕੁਦਰਤ ਜੀ ਵੀ ਕੁਦਰਤ ਆਪਦਾ ਕਹਿਰ ਬੰਦ ਕਰੇ, ਕਿਉਂਕਿ 3 ਦਿਨ ਹੋਰ ਬਾਰਿਸ਼ ਦੱਸ ਗਏ ਆ ਮੌਸਮ ਵਿਭਾਗ ਵਾਲੇ। ਜੀ ਹੁਣ ਵੀ ਆਸਾਰ ਹੁਣ ਵੀ ਆਪਾਂ ਮੀਂਹ ਪੈਂਦੇ ਜੀ ਇੰਟਰਵਿਊ ਕਰ ਰਹੇ ਆ, ਤੇ ਇਸ ਕਰਕੇ ਪਹਿਲਾਂ ਤਾਂ ਕੁਦਰਤ ਮਿਹਰ ਕਰੇ ਤਾਂ ਤਾਂ ਸਭ ਕੁਝ ਹੋਣਾ ਜੀ। ਜੀ ਆਹ ਦੇਖ ਲਓ ਇੱਕ ਵਾਰੀ ਹਾਲਾਤ ਥੱਲੇ ਦਿਖਾ ਦਈਏ। ਜਦੋਂ ਅਸੀਂ ਇੱਥੇ ਇੰਟਰਵਿਊ ਕਰਨੀ ਸ਼ੁਰੂ ਕੀਤੀ ਸੀ ਇਹ ਬਿਲਕੁਲ ਸੁੱਕੀ ਧਰਤੀ ਸੀ। ਆ ਪਿੱਛੇ ਵੀ ਪਾਣੀ ਬਹੁਤ ਭਰਨਾ ਸ਼ੁਰੂ ਹੋ ਗਿਆ ਤੇ ਇੱਥੇ ਵੀ ਭਰਨਾ ਸ਼ੁਰੂ ਹੋ ਗਿਆ। ਆਖਿਰ ਦੇ ਵਿੱਚ ਬਸ ਇੱਕ ਹੀ ਸਵਾਲ ਸਾਰਿਆਂ ਦੇ ਕੋਲੋਂ ਇੱਕੋ ਹੀ ਲੈਣਾ, ਬਾਪੂ ਜੀ ਤੁਸੀਂ ਦੱਸੋ ਜਰਾ ਅੰਤ ਦੇ ਵਿੱਚ ਹੁਣ ਸਰਕਾਰ ਤੋਂ ਤੁਹਾਡੀ ਕੀ ਡਿਮਾਂਡ ਹੈ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਦੇ ਅੱਗੇ ਕੋਈ ਅਪੀਲ ਬੇਨਤੀ, ਕਿਉਂਕਿ ਸਰਕਾਰ ਮਾਈ ਬਾਪ ਹੈ। ਸਰਕਾਰ ਤਾਂ ਜੀ ਸਾਨੂੰ ਦੱਸਣ ਦੀ ਕੋਈ ਮਾਈ ਬਾਪ ਨਹੀਂ, ਜੇ ਉਹਨਾਂ ਮਿਹਰ ਮਨ ਫੇਰ ਪੈ ਜੇ ਤੇ ਖਰਾਬਾ ਦੇ ਦੇ ਸਾਨੂੰ, ਤੇ ਚੱਲ ਅਸੀਂ ਕਣਕਾਂ ਬੀਜ ਲਾਂਗੇ, ਖਾਤਾ ਖੂਤਾ ਲੈਵਾਂਗੇ, ਉਸ ਤਰ੍ਹਾਂ ਸਾਡੇ ਪੱਲੇ ਕੁਝ ਨਹੀਂ ਹੁਣ। ਅੱਛਾ ਪਿੰਡਾਂ ਦਾ ਦੱਸ ਦਿਓ ਬਾਈ, ਤੁਸੀਂ ਦੱਸ ਦਿਓ ਇੱਕ ਵਾਰੀ ਪਿੰਡ ਕਿਹੜੇ ਕਿਹੜੇ ਆਉਂਦੇ ਨੇ, ਫਿਰ ਆਪਾਂ ਇਹਨੂੰ ਵਾਈਂਡ ਅਪ ਕਰੀਏ। ਪਿੰਡ ਵੀਰ 30 ਤੋਂ 35 ਪਿੰਡ ਆਉਂਦੇ ਆ ਜੀ। ਪਿੰਡ ਗਿਣ ਕੇ ਦੱਸਦੇ ਸਾਰੇ, ਜੋ ਸ਼ੇਖ ਮੰਗਾ, ਭਰਵਾਣਾ, ਤਖੀਆ, ਜੋ ਸਭ ਪਿੰਡ ਇੱਧਰ ਨੂੰ ਲੱਗਦੇ 30-35 ਪਿੰਡ ਲੱਗਦੇ ਆ ਜੀ। ਬਾਈ ਹੁਣੀ ਦੱਸ ਸਕਦੇ? ਬਾਈ ਤੁਸੀਂ ਦੱਸ ਦਿਓ ਇੱਕ ਵਾਰੀ, ਕਿਉਂਕਿ ਡਿਟੇਲ ਚੱਲ ਜਵੇ। ਸਾਡੇ ਜੀ ਇੱਥੇ ਜਿਹੜਾ ਇਹ ਪਾੜ ਪਿਆ ਦਾ ਬਹੁਤ ਵੱਡਾ ਨੁਕਸਾਨ ਆ। 30 ਤੋਂ 40 ਪਿੰਡ ਪ੍ਰਭਾਵਿਤ ਹੋਣੇ ਆ। ਜੋ ਇੱਥੋਂ ਸ਼ੁਰੂ ਹੋਣਾ ਵਾ, ਪਹਿਲਾਂ ਬੂਲੇ, ਆਲੀ ਕਲਾਂ, ਆਲੀ ਖੁਰਦ, ਸਰੂਵਾਲ, ਸ਼ੇਖ ਮੰਗਾ, ਅੱਲੂਵਾਲ, ਭਨੋਵਾਨ ਤੇ ਇਧਰਲੇ ਜੋ ਟਿੱਬੀ, ਤਖੀਆ, ਮੰਨੂ ਮਾਸ਼ੀ, ਗਾਮੇਵਾਲ, ਜਾਮੇਵਾਲ, ਮੰਡੀਵਾਲ, ਬਾਕਰ ਕੇ ਤੇ ਦਰੀਸਾ, ਹੋਰ ਵੀ ਜਿਹੜੇ ਪਿੰਡ ਅਨੇਕਾਂ ਪਿੰਡ ਵਿੱਚ ਆਉਂਦੇ ਆ। ਖੜੇ ਕਿਹੜੇ ਪਿੰਡ ਚ ਐ ਵੀ? ਆਲੀ ਖੁਰਦ ਦੇ ਵਿੱਚ, ਇਹ ਆਲੀ ਕਲਾਂ ਤੇ ਆਲੀ ਖੁਰਦ ਲਾਗੋ ਲੱਗੀ। ਇਹ ਮੇਰੀਆਂ ਵੋਟਾਂ ਆਲੀ ਖੁਰਦ ਚ ਆ, ਮੈਂ ਆਲੀ ਖੁਰਦ ਦਾ ਵਸਨੀਕ ਵਾਂ। ਠੀਕ ਹੈ ਹਾਂਜੀ, ਮੇਰਾ ਨਾਮ ਪ੍ਰਧਾਨ ਸਿੰਘ। ਰਕਬਾ ਕਿੰਨਾ ਹੈ? ਰਕਬਾ ਵੀ ਦੱਸ ਦਿਓ। ਸਾਡੇ ਪਿੰਡ ਦਾ ਰਕਬਾ ਜੀ ਕੋਈ 1000 ਏਕੜ ਤੋਂ ਉੱਪਰ ਹੀ ਆ। 1000 ਏਕੜ ਤੋਂ ਜਿਹੜਾ ਇਹਦੇ ਕਾਰਨ ਖਰਾਬ ਹੋਣਾ ਜੀ। ਠੀਕ ਹੈ ਜੀ, ਠੀਕ ਹੈ ਜੀ। ਸੋ ਇਹ ਹਾਲਾਤ ਨੇ, ਸਰਕਾਰ ਜੀ ਨਿਗਾਹ ਮਾਰੋ। ਇਹ ਉਹ ਕਿਸਾਨ ਨੇ ਜਿਹੜੇ ਰੋਂਦੇ ਕਰਲਾਉਂਦੇ ਹੋਏ ਨਜ਼ਰ ਆਏ ਸੀ। ਆਮ ਤੌਰ ਤੇ ਜ਼ਿਮੀਂਦਾਰ ਕਹਿੰਦੇ ਵੀ ਵੱਡਿਆ ਵੀ ਮਾਣ ਨਹੀਂ ਹੁੰਦਾ, ਪਰ ਜਦੋਂ ਇਸ ਤਰੀਕੇ ਦੇ ਨਾਲ ਉਸ ਦੀ ਫਸਲ ਜਾਂਦੀ ਰਹੇ, ਉਸ ਨੂੰ ਪਤਾ ਲੱਗੇ ਕਿ ਉਸ ਨੇ ਜਿਸ ਫਸਲ ਦੇ ਪੈਸੇ ਦੇ ਨਾਲ ਆਪਣੇ ਕੀਤੇ ਹੋਏ ਸੋਚੇ ਹੋਏ ਕੰਮ ਉਲੀਕਣੇ ਸੀ, ਕਰਨੇ ਸੀ, ਉਹ ਕੰਮ ਹੁਣ ਉਹ ਨਹੀਂ ਕਰ ਪਾਊਗਾ। ਉਸ ਦੀ ਫਸਲ ਖਰਾਬ ਹੋ ਰਹੀ ਹੈ, ਪਾਣੀ ਲਗਾਤਾਰ ਵੱਧ ਰਿਹਾ ਹੈ। ਜਿੱਥੇ ਉਹ 20 ਦਿਨ ਤੋਂ ਮਿਹਨਤ ਕਰ ਰਹੇ ਸੀ, ਉਹ ਮਿਹਨਤ ਜਾਂਦੀ ਲੱਗੀ ਹੈ। ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਇਹਦੇ ਦਿਲ ਦੇ ਵਿੱਚੋਂ ਹੂਕ ਨਹੀਂ ਨਿਕਲੂਗੀ। ਸਾਰਿਆਂ ਦੇ ਨਾਲ ਗੱਲ ਕੀਤੀ ਹੈ, ਪ੍ਰਧਾਨ ਸਾਹਿਬ ਸਾਡੇ ਨਾਲ ਮੌਜੂਦ ਨੇ, ਹੋਰ ਬਾਈ ਹੋਣੀ ਇੱਧਰ ਬਜ਼ੁਰਗ ਮੌਜੂਦ ਸੀ। ਇਹ ਸਾਰੇ ਉਸ ਵੀਡੀਓ 'ਚ ਮੌਜੂਦ ਸੀ। ਉਹ ਵੀਡੀਓ ਬੇਸ਼ੱਕ ਤੁਹਾਨੂੰ ਝੰਜੋੜਦੀ ਹੈ, ਪਰ ਹੁਣ ਫਰਜ਼ ਬਣਦਾ ਸਰਕਾਰਾਂ ਦਾ। ਸਰਕਾਰਾਂ ਤਾਂ ਪਹਿਲੇ ਨੰਬਰ ਤੇ, ਉਸ ਤੋਂ ਬਾਅਦ ਫਰਜ਼ ਬਣਦਾ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ, ਬਹੁਤ ਸਾਰੇ ਵੀਰ ਨੇ ਜਿਹੜੇ ਵੱਖ-ਵੱਖ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਨੇ। ਇਹ ਨਾ ਹੋਵੇ ਤੁਸੀਂ ਇੱਥੇ ਉਹ ਚੀਜ਼ ਲੈ ਕੇ ਪਹੁੰਚ ਜਾਓ ਜਿਸ ਦੀ ਲੋੜ ਵੀ ਨਹੀਂ ਹੈਗੀ। ਮੈਂ ਚਾਹੁੰਦਾ, ਮਾਫੀ ਚਾਹੁੰਦਾ, ਇੱਕ ਵਾਰੀ ਦੁਬਾਰਾ ਇਹਨਾਂ ਤੋਂ ਆ ਜਾ। ਇਹ ਜ਼ਰੂਰ ਬਾਈ ਤੁਸੀਂ ਆਪ ਅਪੀਲ ਕਰਦੇ ਹੋ ਵੀ ਕਈ ਵਾਰ ਹੁੰਦਾ ਵੀ ਬਿਨਾਂ ਵਜ੍ਹਾ ਹੀ ਕੋਈ ਲੰਗਰ ਦੀ ਸੇਵਾ ਜਿਹੜੀ ਚੀਜ਼ ਚਾਹੀਦੀ ਵੀ ਨਹੀਂ, ਉਹ ਲੈ ਕੇ ਪਹੁੰਚ ਜਾਂਦੇ ਨੇ। ਤੁਸੀਂ ਆਮ ਲੋਕਾਂ ਤੋਂ ਕਿੱਦਾਂ ਦੀ ਸੇਵਾ ਚਾਹੁੰਦੇ ਹੋ? ਦੇਖੋ ਜੀ, ਸਾਨੂੰ ਇੱਥੇ ਅਸੀਂ ਘਰਾਂ 'ਚ ਬੈਠੇ ਆ ਸੁਰੱਖਿਅਤ, ਘਰ ਠੀਕ ਆ, ਕਿਉਂਕਿ ਸਾਡਾ ਧੁੱਸੀ ਬੰਨ੍ਹ ਦੇ ਨਾਲ ਪਿੰਡ ਲੱਗਦਾ। ਹੁਣ ਜੇ ਕੋਈ ਰਾਸ਼ਨ ਲੈ ਕੇ ਆਈ ਜਾਵੇ ਤੇ ਜਾਂ ਕੋਈ ਹੋਰ, ਤੇ ਇਹ ਗੱਲ ਨਹੀਂ ਚੰਗੀ, ਲੋੜ ਨਹੀਂ ਗੀ। ਰੱਬ ਦੀ ਕਿਰਪਾ ਵਾ, ਸਾਡੀ ਕੋਈ ਹੈਲਪ ਕਰ ਸਕਦਾ ਵਾ। ਤੇ ਜਿਸ ਤਰ੍ਹਾਂ ਸਾਡੀ ਕਮੇਟੀ ਆ, ਜਿਸ ਤਰ੍ਹਾਂ ਇਹ ਬੰਨ੍ਹਣਾ ਕੱਲ੍ਹ ਨੂੰ ਅਸੀਂ ਕੋਈ ਸਾਨੂੰ ਡੀਜ਼ਲ ਦਾ, ਜਿਸ ਤਰ੍ਹਾਂ ਹੁਣ ਤੋਂ ਹੀ ਕੋਈ ਜਾਂ ਡੀਜ਼ਲ ਦੇ ਜਾਵੇ, ਜਾਂ ਡੀਜ਼ਲ ਦਾ ਸਾਡੇ ਕੋਲ ਲਿਖਾ ਜਾਵੇ ਕਿ ਮੈਂ 2 ਡਰਮ, ਜਿਸ ਤਰ੍ਹਾਂ NRI ਵੇਖਣ ਦਾ ਆ, ਕੋਈ 2 ਡਰਮ, ਕੋਈ 4 ਡਰਮ, ਔਰ ਸਾਨੂੰ ਉੱਥੇ ਖਰਚਾ ਤਾਂ ਕਰਨਾ ਹੀ ਪੈਣਾ। ਫਿਰ ਸਾਨੂੰ ਕਿਸੇ ਸਰਕਾਰ ਤੋਂ ਤਾਂ ਮਿਲਣਾ ਨਹੀਂ। ਇਸ ਕਰਕੇ ਅਸੀਂ ਆਪਣੇ ਤੌਰ ਤੇ ਖਰਚਾ ਕਰਨਾ ਵਾ। ਜੇ ਕੋਈ ਹੈਲਪ ਕਰ ਸਕਦਾ ਸਾਡੀ, ਤੇ ਸਾਡੇ ਨਾਲ ਇਹ
ਸੰਪਰਕ ਨੰਬਰ ਕਰੇ ਬੋਲ ਦਿਓ ਇੱਕ ਨੰਬਰ। ਮੇਰੇ ਨਾਲ ਇਹ ਸੰਪਰਕ ਕਰ ਲਵੇ ਕਿ ਉਹ ਬੰਨ ਤੇ ਜਿਹੜਾ ਖਰਚਾ ਆਉਣਾ ਵਾ ਬੇਸ਼ੱਕ ਉਹ ਉਦੋਂ ਆ ਕੇ ਮੌਕੇ ਤੇ ਮੌਕੇ ਤੇ ਆ ਕੇ ਕਿਉਂਕਿ ਅਸੀਂ ਚਾਹੁੰਦੇ ਆ ਰੱਬ ਦਾ ਦਿੱਤਾ ਬਹੁਤ ਕੁਝ ਆ ਇੱਥੇ ਜੰਮੇ ਪਲੇ ਇਹ ਨਹੀਂ ਵੀ ਆਪਾਂ ਬਿਲਕੁਲ ਰੱਬ ਦਾ ਦਿੱਤਾ ਬਹੁਤ ਕੁਝ ਆ ਕਿਰਪਾ ਮਹਾਰਾਜ ਦੀ ਬੜੀ ਪਰ ਫਿਲਹਾਲ ਉੱਥੇ ਬਹੁਤ ਹੁਣ ਖਰਚਾ ਹੋਣਾ ਵਾ ਤੇ ਜੇ ਕੋਈ NRI ਵੀ ਸੰਪਰਕ ਕਰਨਾ ਚਾਹੁੰਦਾ ਤੇ 9815 64390 9815 64390 ਇਹ ਮੇਰਾ ਨੰਬਰ ਆ ਜਿਹੜਾ ਇਹ ਪਾੜ ਪਿਆ ਸੀ ਉਸ ਵੇਲੇ ਮੈਂ ਹਾਜ਼ਰ ਹਾਂ ਜੀ ਠੀਕ ਹੈ ਜੀ ਸਾਰੇ ਸਹਿਮਤ ਹੋ ਠੀਕ ਹੈ ਜੀ ਸੋ ਇਹ ਸਾਰੇ ਲੋਕਾਂ ਦੀ ਤੁਸੀਂ ਗੱਲਬਾਤ ਸੁਣ ਲਈ ਹੈ ਉਹਨਾਂ ਨੇ ਆਪਣੀ ਜ਼ੁਬਾਨੀ ਦੱਸ ਦਿੱਤਾ ਕਿ ਚਾਹੀਦਾ ਕੀ ਹੈ ਕੀ ਲੋੜ ਹੈ ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ TV USA ਦੇ ਨਾਲ ਜੇਕਰ ਕਿਸੇ ਨੇ ਮਦਦ ਕਰਨੀ ਹੈ ਸੰਪਰਕ ਨੰਬਰ ਸਾਂਝੇ ਕਰ ਦਿੱਤੇ ਨੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ।